जी अस्सलाम वालेकुम। वालेकुम अस्सलाम। जी नाहिद गल कर बिस्मिल्लाह रहे जी बिस्मिल्लाह बिस्मिल्लाह जी आया नू की हाल है, ठीक ठाक हो? हैं जी बिल्कुल। सर तुसी खैरियत नाल हो? जी अल्हम्दुलिल्लाह, दुआवां तुहाडियां, मोहब्बत प्यार। जी मैं सुन रही हूँ हम्म। जिस दिन तो प्रोग्राम शुरू होया है ना, हाँ हाँ। तो मैं सुन रही हूँ। अच्छा, मैनू एक लेकिन बहुत अच्छा लगा जी कि एक कुड़ी ਜਿਹੜੀ ना सोशल मीडिया यूज़ करती है ना होर कुछ और बस अपनी धुन विच और अपनी मर्जी की जिंदगी गुजारन वाली ते ਉਹ सोशल मीडिया ਤੇ आ गई है ਹੁਣ। ਮੈਨੂੰ अच्छा लगा है। अच्छा। हम्म। मैनू ਇਹਦਾ पता ही नहीं लगा। हाँ वेख लो। हाँ। सर मैं ते क्लासिक टाइम ਦੇ ਪਿੱਛੇ ਆਈ ਹਾਂ। जी बिस्मिल्लाह बिस्मिल्लाह जी आया नू। ਜੀ ਤੁਹਾਨੂੰ ਇੱਕ ਦਫਾ ਪਤਾ ਤੁਸੀਂ ਪਤਾ ਨਹੀਂ ਕੀ ਗੱਲ ਕਰ ਰਹੇ ਸੀ ਕਿ ਇੰਜ हम्म। ਮੈਂ ਕਿਹਾ ਸਰ ਇੰਨੀਆਂ ਗੱਲਾਂ ਦਾ ਮੈਨੂੰ ਨਹੀਂ ਪਤਾ। हाँ हाँ। ਤੇ ਇਹ ਜਿਹੜਾ ਤੁਸੀਂ ਦੱਸਿਆ ਨਾ ਇਹਦਾ ਵੀ ਮੈਨੂੰ ਕੋਈ ਨਹੀਂ ਪਤਾ। ਮੈਂ ਤੇ ਕਲਾਸਿਕ ਟਾਈਮ 'ਚ ਕਾਲ ਕੀਤੀ ਹੈ। जी बिस्मिल्लाह बिस्मिल्लाह जी आया नू जी, क्लासिक टाइम है ही ਤੁਹਾਡਾ। ਜੀ ਬਿਲकुल। हम्म। ਔਰ ਬਲਕਿ ਮੈਂ ਸੁਣ ਰਹੀ ਹਾਂ ਨਾ 2-3 ਦਿਨ ਤੋਂ। हम्म। ਤੇ ਅੱਜ ਨਿਕਤ ਦੀ ਕਾਲ ਸੁਣੀ। हाँ हाँ। ਮੈਂ ਨਿਕਤ ਦੀ ਕਜ਼ਨ ਆ, ਤੁਹਾਨੂੰ ਪਤਾ ਹੈ ਨਾ। जी बिल्कुल, मैनू बहुत अच्छी तरह पता है कि तुसी निगत दी कज़न हो। ਜੀ हम्म। ਤੇ ਨਿਕਤ ਦੀ ਕਾਲ ਸੁਣੀ ਤੇ ਫਿਰ ਉਸ ਤੋਂ ਬਾਅਦ ਮੈਂ ਕਿਹਾ ਕਿ ਮੇਰਾ ਵੀ ਜਾਣਾ ਬਣਦਾ ਹੈ। हाँ बिस्मिल्लाह जी। ਇੰਨਾ ਕੁ ਤੇ ਹੋਣਾ ਚਾਹੀਦਾ ਨਾ। ਇੰਨਾ ਕੁ ਅੱਛਾ ਤੇ ਪਤਾ ਸੀ ਕਜ਼ਨਸ ਦਾ ਇੰਨਾ ਕੁ ਤੇ ਹੁੰਦਾ ਹੈ ਨਾ ਕਿ ਕਜ਼ਨਸ ਨਾਲ ਹੀ ਰਹਿੰਦੇ ਨੇ ਹਮੇਸ਼ਾ। ਹਾਂ, ਹੂੰ। ਅਗਰ ਵਜ਼ਨ ਨਾ ਬਣਨ ਇੱਕ ਦੂਜੇ ਤੋਂ। ਠੀਕ ਹੈ। ਹੂੰ। ਅੱਛਾ। ਅੱਛਾ ਗੱਲਾਂ ਤੇ ਮੈਂ ਕੱਲ ਵੀ ਸੁਣਦੀ ਰਹੀ ਸੀ। ਤੁਸੀਂ ਹੂੰ ਖੈਰ ਦੱਸਿਆ ਹੂੰ ਮੇਰਾ ਨਾਮ ਹੂੰ ਅਨਾਉਂਸ ਕੀਤਾ। ਹੂੰ ਮੈਨੂੰ ਬੜਾ ਅੱਛਾ ਲੱਗਾ ਨਾ ਹੂੰ ਕਿ ਇੰਨੀ ਗੈਪ ਤੋਂ ਬਾਅਦ ਸਰ ਬਾਅਦ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਮਤਲਬ ਇੰਝ ਹੀ ਹੁੰਦਾ, ਸਾਹ ਲੈਣ ਵਾਂਗੂ ਹੁੰਦੀਆਂ ਨੇ ਹੂੰ 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 ਜਾਂ ਬਹੁਤ ਸਾਰੀਆਂ ਅਹਿਮ ਚੀਜ਼ਾਂ ਵਾਂਗੂ ਹੁੰਦੀਆਂ ਨੇ। ਹੂੰ। ਔਰ ਇਸੇ ਤਰ੍ਹਾਂ ਹੀ ਕੁਝ ਸਾਥ ਵੀ ਹੁੰਦੇ ਨੇ ਜੀ। ਤੇ ਉਹ ਬਸ ਨਾ ਹੋਣ ਤੇ ਫਿਰ ਉਹ ਪਤਾ ਨਹੀਂ ਕੀ ਅਜੀਬ ਜਿਹਾ ਲੱਗਦਾ ਹੈ। ਬਿਲਕੁਲ ਸਹੀ, ਬਿਲਕੁਲ ਸਹੀ। ਔਰ ਇਸੇ ਤਰ੍ਹਾਂ ਹੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਕੁਝ ਚੀਜ਼ਾਂ ਸਾਹ ਵਾਂਗੂ ਹੁੰਦੀਆਂ ਨੇ। ਜਿਵੇਂ ਸਾਹ ਤੋਂ ਬਗੈਰ ਜਿਸਮ ਇੱਕ ਮਿੱਟੀ ਦੀ ਢੇਰੀ ਹੈ ਔਰ ਸਾਹ ਨੂੰ ਤੁਸੀਂ ਜੋ ਮਰਜ਼ੀ ਕਹਿ ਲਓ, ਰੂਹ ਕਹਿ ਲਵੋ, ਉਹਦੇ ਵਿੱਚ ਉਹਦੀ ਜਾਨ ਕਹਿ ਲਓ, ਜਿਸ ਤਰ੍ਹਾਂ ਵੀ ਹੈ। ਤੇ ਸਰ ਇਸ ਮੈਂ ਹੂੰ ਸਾਹ ਦਾ ਹੂੰ ਸੌਰੀ ਹੂੰ ਸਾਹ ਦਾ ਲਫ਼ਜ਼ ਮੈਂ ਇਸ ਵਾਸਤੇ ਇਸਤੇਮਾਲ ਕੀਤਾ ਹੈ ਹੂੰ। ਕਿ ਇਹ ਬਹੁਤ ਹਲਕਾ ਫੁਲਕਾ ਜਿਹਾ ਜੀ। ਔਰ ਮਤਲਬ ਬੜਾ ਹਲਕਾ ਫੁਲਕਾ ਬੜਾ ਵੀ ਬਹੁਤ ਲਾਈਟ ਜਿਹਾ। ਅਹਿਮ ਵੀ ਹੈ, ਲਾਈਟ ਤੇ ਹੈ ਹਾਂਜੀ ਲੇਕਿਨ ਡੀਪਲੀ ਇਹਦੀ ਡੈਪਥ ਜਿਹੜੀ ਹੈ ਬਹੁਤ ਗਹਿਰਾਈ ਹੈ ਇਹਦੇ 'ਚ। ਬਿਲਕੁਲ। ਹੂੰ ਇਹ ਸੁਣਨ ਚ ਹਲਕਾ ਹੂੰ। ਤੇ ਮਹਿਸੂਸ ਕਰਨ ਚ ਭਾਰਾ। ਹਾਂ, ਮਹਿਸੂਸ ਕਰਨ 'ਚ ਬਹੁਤ ਪਾਰਾ ਅਸਲ ਹੈ ਹੀ ਹੈ ਵੀ। ਜੀ ਹੂੰ ਸਰ ਹੁਣੀ ਜਦੋਂ ਮੁਰਲੀ ਚੌਹਾਨ ਸਾਹਿਬ ਆਪਣਾ ਹੂੰ ਕੁਝ ਚੀਜ਼ਾਂ ਹੂੰ ਸੁਣਾਉਂਦੇ ਪਏ ਸੀ ਨਾ ਹੂੰ ਤੇ ਕੁਝ ਅਰਸਾ ਪਹਿਲੇ ਹੂੰ। ਉਰਦੂ ਦੀਆਂ ਚੰਦ ਲਾਈਨਾਂ ਸਨ ਜੀ ਉਹ ਮੈਂ ਲਿਖੀਆਂ, ਲੇਕਿਨ ਉਹਦਾ ਉਸ ਵੇਲੇ ਨਾ ਕਰੋਨਾ ਸੀ ਨਾ ਕਰੋਨਾ ਦਾ ਕੋਈ ਹੂੰ। ਵਜੂਦ ਵੀ ਨਹੀਂ ਸੀ। ਠੀਕ ਹੈ। ਮੈਨੂੰ ਸਮਝ ਨਹੀਂ ਆਇਆ ਬਸ ਕਦ ਹੁੰਦਾ ਤਾਂ ਤੁਹਾਡੀ ਕੋਈ ਲਿਖੀ ਚੀਜ਼ ਕਿਸੇ ਆਉਣ ਵਾਲੇ ਵਕਤ ਦੇ ਨਾਲ ਹੂੰ ਸਾਥ ਹੂੰ। ਮਿਲਾ ਦਿੰਦੀ ਹੈ। ਔਰ ਅਕਸਰ ਕਿਤੇ ਕਹਿੰਦੇ ਨੇ ਕਿ ਸ਼ਾਇਰ ਹਮੇਸ਼ਾ ਅੱਗੇ ਦੀ ਸੋਚਦਾ ਹੈ। ਸਰ ਮੈਂ ਕਿਹੜੀ ਸ਼ਾਇਰ ਹਾਂ, ਮੈਂ ਤੇ ਵੈਸੇ ਤੁਹਾਨੂੰ ਦੱਸਣ ਲੱਗੀ ਹਾਂ ਕਿ ਹੂੰ ਇਹ ਬਹੁਤ ਪਹਿਲੇ ਦਾ ਕੋਈ ਤਕਰੀਬਨ 2 ਸਾਲ ਪਹਿਲੇ ਦੀਆਂ ਲਿਖੀਆਂ ਚੰਦ ਲਾਈਨਾਂ ਨੇ ਜੀ। ਤੇ ਪਤਾ ਨਹੀਂ ਕਿਉਂ ਮੈਨੂੰ ਲੱਗਦੀਆਂ ਨੇ ਪਈਆਂ ਕਿ ਅੱਜ ਦੇ ਨਾਲ ਉਹ ਬੜੀਆਂ ਮੇਲ ਖਾਂਦੀਆਂ ਪਈਆਂ ਨੇ। ਠੀਕ ਹੈ। ਤੇ ਮੈਂ ਸੋਚਿਆ ਸੀ ਕਿ ਮੈਂ ਤੁਹਾਨੂੰ 2-3 ਚੀਜ਼ਾਂ ਨੇ ਛੋਟੀਆਂ ਛੋਟੀਆਂ ਹੂੰ। ਮੈਂ ਤੁਹਾਨੂੰ ਜੀ ਅੱਜ ਬਿਸਮਿल्लाह। ਸੁਣਾਉਣਾ ਚਾਹੁੰਦੀ ਜੀ ਹਾਂ ਜੀ ਸਾਰੇ ਜੀ। ਆਪਣੇ ਸੁਣਨ ਵਾਲਿਆਂ ਵਾਸਤੇ। जी बिस्मिल्लाह जी बिस्मिल्लाह। फासला ही रखो तुम, हाँ हाँ। फासला जरूरी है। फासला ही रखो तुम, फासला जरूरी है। हम्म। फासले के मिटने से फैसले नहीं होते। हाँ 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 हाँ, बहुत अच्छे। फासले के रहने से हम्म एक आस रहती है, हम्म एक
पास रहती है, हम्म। बात खास रहती है। वाह वाह वाह, बहुत अच्छे, बहुत अच्छे। फासले के मिटते ही हम्म। आम होने लगते हैं, हम्म। खाम होने लगते हैं, हम्म। बेदाम होने लगते हैं। वाह वाह वाह। तेरे मेरे दरमियां हम्म। ये जो हद्दे फासिल है, हम्म। इस मेरी लाख ख्वाहिश हो, हम्म। मेरी लाख कोशिश हो, हम्म। इसको यूं ही रहना है, हाँ। ताहयात रहना है। वाह वाह वाह। तुमसे बस ये कहना है, हम्म। फासला ही रखो तुम, फासला जरूरी है। वाह, बहुत अच्छे, बहुत अच्छे, बहुत अच्छे, कमाल। ਔਰ ਸਰ ਵੇਖੋ ਪਤਾ ਨਹੀਂ ਕਿੰਨੀਆਂ ਸੋਹਣੀਆਂ ਲਾਈਨਾਂ ਨੇ। ਔਰ ਅਸਲ ਵਿੱਚ ਵੇਖੋ ਅਸੀਂ ਅਗਰ ਅੱਜ ਦੇ ਜੋ ਸਾਡਾ ਮਾਹੌਲ ਬਣਿਆ ਹੋਇਆ ਹੈ, ਵੈਸੇ ਤਾਂ ਖੈਰ ਬਹੁਤ ਗਹਿਰੀਆਂ ਨੇ, ਇਹਨੂੰ ਕਿਸੇ ਦੌਰ ਵਿੱਚ ਵੀ ਅਗਰ ਅਸੀਂ ਇਹਨੂੰ ਖੋਲ੍ਹੀਏ ਜਾਂ ਇਸ ਗੱਲ 'ਤੇ ਅਸੀਂ ਕਹੀਏ ਕਿ ਇਹਨੂੰ ਤਸ਼ਰੀਹ ਕਰੋ, ਤੇ ਇਹਦੇ ਬਹੁਤ ਸਾਰੇ ਇਹਦੇ ਸ਼ੇਡਸ ਨੇ ਔਰ ਬਹੁਤ ਕਮਾਲ ਹੈ। ਲੇਕਿਨ ਖਾਸ ਕਰਕੇ ਇਸ ਦੌਰ ਵਿੱਚ ਇੰਨੀ ਕੋਮਲਤਾ ਦੇ ਨਾਲ ਇੱਕ ਗੱਲ ਕਹਿਣਾ ਔਰ ਉਸ ਫਾਸਲੇ ਦੀ ਅੱਛਾਈ ਔਰ ਉਹਦੀ ਅਹਿਮੀਅਤ, ਉਹਦਾ ਵਜ਼ਨ ਬਿਆਨ ਕਰਨਾ ਬਹੁਤ ਕਮਾਲ ਹੈ ਜੀ। ਸਰ ਤੁਹਾਡੀ ਨਜ਼ਰ ਹੈ ਕਿ ਤੁਸੀਂ ਮਤਲਬ ਇਹਨੂੰ ਇਸ ਅੰਦਾਜ਼ ਨਾਲ ਵੇਖਦੇ ਜੇ ਕਿ ਮੈਂ ਉਸ ਤਰ੍ਹਾਂ ਤੁਹਾਨੂੰ ਦੱਸਿਆ ਨਾ ਕਿ ਤਕਰੀਬਨ 2 ਸਾਲ ਪਹਿਲੇ ਦਾ ਲਿਖਿਆ ਹੋਇਆ ਹੈ। ਜੀ ਜੀ। ਔਰ ਕਿਉਂਕਿ ਉਰਦੂ ਸੀ ਇਸ ਵਜ੍ਹਾ ਤੋਂ ਕਦੀ ਸ਼ੇਅਰ ਨਹੀਂ ਕਰ ਸਕੀ, ਲੇਕਿਨ ਅੱਜ ਮੈਨੂੰ ਲੱਗਾ ਕਿ ਅੱਜ ਦੇ ਵਕਤ ਦੇ ਨਾਲ ਇਹ ਹਾਂ ਬਹੁਤ ਜ਼ਿਆਦਾ ਮੇਲ ਖਾਂਦਾ ਹੈ। ਮੇਲ ਖਾਂਦਾ ਹੈ, ਬਿਲਕੁਲ ਸਹੀ। ਇਸ ਵਜ੍ਹਾ ਤੋਂ ਔਰ ਫਾਸਲਾ ਪੋਜ਼ਿਟਿਵ ਸੈਂਸ ਵਿੱਚ ਹੈ, ਮਤਲਬ ਇਹ ਵੀ ਇੱਕ ਇਹਦੀ ਹੋਰ ਜ਼ਿਆਦਾ ਖਾਸੀਅਤ ਹੈ। ਹਾਂ ਸਰ ਤੁਸੀਂ ਪੋਜ਼ਿਟਿਵਿਟੀ ਦੀ ਤੇ ਗੱਲ ਕਰਦੇ ਹੋ ਜੀ ਜੀ, ਤੇ ਮੇਰਾ ਖਿਆਲ ਹੈ ਇਹਨਾਂ ਸਾਰੀਆਂ ਲਾਈਨਾਂ ਦੇ ਵਿੱਚ ਫਾਸਲੇ ਨੂੰ ਪੋਜ਼ਿਟਿਵ ਹੀ ਰੱਖਿਆ ਗਿਆ। ਕਿਧਰੇ ਵੀ ਉਹਦਾ ਨੈਗੇਟਿਵ ਪਹਿਲੂ ਨਹੀਂ ਹੈ, ਬਿਲਕੁਲ ਨਹੀਂ ਹੈ, ਬਿਲਕੁਲ ਨਹੀਂ ਹੈ। ਠੀਕ ਹੈ ਸਰ, ਹੋਰ 2-3 ਲਾਈਨਾਂ ਨੇ ਜੀ। ਬਿਸਮਿਲ੍ਲਾ। ਤੁਹਾਡੀ ਨਜ਼ਰ ਜੀ ਬਿਸਮਿਲ੍ਲਾ। ਉਹਦਿਆਂ ਸਾਰਿਆਂ ਹਰਫਾਂ ਨਾਲ ਆਪਣਾ ਨਾਂ ਉਲੀਕਨੀਆਂ। ਵਾਹ। ਉਹਦਿਆਂ ਸਾਰਿਆਂ ਹਰਫਾਂ ਨਾਲ ਆਪਣਾ ਨਾਂ ਉਲੀਕਨੀਆਂ। ਉਹਦੀਆਂ ਸਾਰੀਆਂ ਸੋਚਾਂ ਵਿੱਚੋਂ ਆਪਣੀ ਸੂਰਤ ਲੱਭਣੀ ਆ। ਵਾਹ। ਦਿਲ ਕਮਲੇ ਨੂੰ ਕਿੰਜ ਸਮਝਾਵਾਂ, ਹਰ ਵਾਰੀ ਤੂੰ ਦਾ ਮਤਲਬ ਤੂੰ ਨਹੀਂ ਹੁੰਦਾ। ਵਾਹ 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 ਵਾਹ, ਬਹੁਤ ਅੱਲਾ, ਬਹੁਤ ਖੂਬ। ਦਿਲ ਕਮਲੇ ਨੂੰ ਕਿੰਜ ਸਮਝਾਵਾਂ, ਹਰ ਵਾਰੀ ਤੂੰ ਦਾ ਮਤਲਬ ਤੂੰ ਨਹੀਂ ਹੁੰਦਾ। ਵਾਹ, ਬਹੁਤ ਅੱਛਾ, ਬਹੁਤ ਅੱਛਾ। ਸਰ ਜਿਹੜੇ ਤੁਸੀਂ ਮੇਰੇ ਤੇ ਬਹੁਤਾਨ ਲਾਉਂਦੇ ਹੋ, ਫਿਲਾਸਫਰ ਕੇ ਸਰ ਤੁਸੀਂ ਅੱਲਾ ਨੂੰ ਜਵਾਬ ਨਹੀਂ ਦੇਣਾ। ਮੈਂ ਤੇ ਦੇਣਾ ਹੈ, ਅਸਲ ਵਿੱਚ ਮੈਂ ਤੇ ਜੋ ਸੱਚ ਸਮਝਣਾ ਉਹ ਕਹਿਣਾ। ਮੈਂ ਨਹੀਂ ਦੇਣਾ। ਨਹੀਂ ਨਹੀਂ, ਤੁਸੀਂ ਵੀ ਦੇਣਾ ਅਸਲ ਚ ਸੰਦੋਵਾਂ ਨੇ ਨਹੀਂ ਹੈ। ਇਹ ਐਵੇਂ ਗੱਲਾਂ ਹੀ ਨੇ। ਤੇ ਅਸਲ ਮੇਰੇ ਖਿਆਲ ਹੈ ਕਿ ਇਹ ਸੱਚੇ ਸਾਈਂ ਦਾ ਕਰਮ ਹੁੰਦਾ ਹੈ ਕਿ ਲੋਕਾਂ ਦੇ ਦਿਲਾਂ ਵਿੱਚ ਤੁਹਾਡੇ ਵਾਸਤੇ ਇਹਤਰਾਮ, ਮੁਹੱਬਤ ਔਰ ਇੱਕ ਇਸ ਤਰ੍ਹਾਂ ਦਾ ਰੰਗ, ਇਸ ਤਰ੍ਹਾਂ ਦਾ ਜਜ਼ਬਾ ਪਾ ਦੇਵੇ ਜਿਹਦੇ ਨਾਲ ਲੋਕ ਤੁਹਾਨੂੰ ਸੁਣਨ, ਅੱਛਾ ਮਹਿਸੂਸ ਕਰਨ, ਤੁਹਾਡੇ ਨਾਲ ਅਣਵੇਖਿਆ ਪਿਆਰ, ਜਿਹਨੂੰ ਅਸੀਂ ਕਹਿੰਦੇ ਖਾਲਸ ਪਿਓਰਿਟੀ, ਜਿਹਦੇ ਵਿੱਚ ਕੋਈ ਲੋਭ ਲਾਲਚ ਨਹੀਂ ਹੈ। ਅਤੇ ਇਸ ਤੋਂ ਵੱਡਾ ਕਰਮ ਕੀ ਹੋ ਸਕਦਾ ਹੈ ਪਰਵਰਤਿਗਾਰ ਦਾ ਕਿ ਤੁਹਾਡੇ ਨਾਲ ਲੋਕਾਂ ਦੀ ਇੰਨੀ ਅੱਛੀ ਔਰ ਖਾਲਸ ਜੁੜਤ ਹੋਵੇ। ਸਰ ਤੁਸੀਂ ਕੱਲ ਜਦੋਂ ਨਾਂ ਲਿਆ ਨਾ ਕਿ ਮੇਰਾ ਮੌਜੂਦਗੀ ਦਾ, ਤੇ WhatsApp ਨੇ ਬਿਸਮਿਲ੍ਲਾ ਜਦੋਂ ਕਿਹਾ ਨਾ, ਬਿਸਮਿਲ੍ਲਾ ਬਿਸਮਿਲ੍ਲਾ ਮੈਂ ਗਿਣਿਆ ਪੂਰੀ 7 ਵਾਰੀ ਸੀ। ਔਰ ਉਹਨਾਂ ਨੂੰ ਮੇਰੇ ਵੱਲੋਂ 7,000 7 ਲੱਖ 7 ਕਰੋੜ ਵਾਰੀ ਬਿਸਮਿਲ੍ਲਾ। ਸਲਾਮਤ ਰਹੋ, ਸਲਾਮਤ ਰਹੋ। ਇਹ ਅਸਲ 'ਚ ਇਹ ਜਜ਼ਬਿਆਂ ਦੀ ਐਕਸਚੇਂਜ ਹੁੰਦੀ ਰਹਿਣੀ ਚਾਹੀਦੀ ਹੈ ਔਰ ਇਹੀ ਜ਼ਿੰਦਗੀ ਦਾ ਅਸਾਸਾ ਹੈ, ਇਹੀ ਜ਼ਿੰਦਗੀ ਦਾ ਸਰਮਾਇਆ ਹੈ। ਕਿਆ ਬਾਤ ਹੈ। ਇਸ ਤੋਂ ਜ਼ਿਆਦਾ ਪੋਜ਼ੀਟਿਵ ਸੈਂਸ ਕੀ ਹੋ ਸਕਦੀ ਹੈ ਕਿ ਜਿਹੜੀ ਹਮੇਸ਼ਾ ਸਾਡੇ ਵਿੱਚ ਤੇ ਹਮੇਸ਼ਾ ਤੁਹਾਡੇ ਵਿੱਚ ਹਮੇਸ਼ਾ ਤੋਂ ਮੌਜੂਦ ਹੈ, ਸ਼ੁਰੂ ਤੋਂ ਹੀ ਤੁਸੀਂ ਇਸ ਤਰ੍ਹਾਂ ਪੋਜ਼ੀਟਿਵ ਹੋ। ਲੇਕਿਨ ਅਸਲ ਵਿੱਚ ਇਸ ਵੇਲੇ ਜਿਸ ਵੇਲੇ ਤਕਰੀਬਨ ਬਹੁਤ ਅਸੀਂ ਮੁਸੀਬਤ ਦਾ ਔਰ ਬੜੀ ਇੱਕ ਆਫਤ ਦਾ ਸ਼ਿਕਾਰ ਹਾਂ ਪੂਰੀ ਦੁਨੀਆ ਵਿੱਚ ਬਹੈਸੀਅਤ ਇਨਸਾਨ,
ਤੇ ਉਹ ਬਲਕਿ ਮੈਂ ਪਹਿਲੇ ਵੀ ਗੱਲ ਕਰ ਰਿਹਾ ਸੀ, ਕਿਸੇ ਦੋਸਤ ਦੀ ਕਾਲ ਆਈ ਸੀ ਤੇ ਮੈਂ ਕਿਹਾ ਮੈਂ ਇੱਕ ਪੋਸਟ ਪੜ੍ਹੀ ਸੀ, ਉਹਨੇ ਕਿਹਾ ਕਿ ਯੂਰਪ ਨੂੰ ਤਾਂ ਸ਼ਾਇਦ ਹੋਰ ਜ਼ਿਆਦਾ ਪਿਓਰ ਕਰ ਦੇਵੇ। ਤੇ ਲੇਕਿਨ ਇੱਥੇ ਥੋੜਾ ਜਿਹਾ ਮਾਮਲਾ ਕਿ ਜੋ ਅਸੀਂ ਹੈ ਸ਼ਾਇਦ ਉਸ ਤੋਂ ਜ਼ਿਆਦਾ ਹੋਰ ਥੋੜਾ ਜਿਹਾ ਹੋਰ ਕਰ ਦੇਵੇ। ਨਾ ਹੋਰ ਤੋਂ ਹੋਰ ਕਰਦੇ। ਹੋਰ ਤੋਂ ਹੋਰ। ਸਰ ਪਤਾ ਕੀ ਮੈਂ ਕਿਧਰੇ ਪੜ੍ਹ ਰਹੀ ਸੀ ਹੂੰ ਕਿ ਉਹਨਾਂ ਨੇ ਕਿਹਾ ਕਿ ਚਾਈਨਾ ਨੂੰ ਹੂੰ ਜਲਦੀ ਨਿਜਾਤ ਇਸ ਵਜ੍ਹਾ ਤੋਂ ਇਸ ਤੋਂ ਮਿਲੀ ਹੈ ਹੂੰ ਕਿ ਉਹਨਾਂ ਦਾ ਮੁਕਾਬਲਾ ਸਿਰਫ ਕਰੋਨਾ ਨਾਲ ਸੀ। ਠੀਕ ਹੈ। ਔਰ ਸੌਰੀ ਟੂ ਸੇ ਕਿ ਹੂੰ। ਸਾਡਾ ਸਿਰਫ ਕਰੋਨਾ ਨਾਲ ਨਹੀਂ, ਹੂੰ ਨਾਲ ਜਹਾਲਤ ਦੇ ਨਾਲ ਵੀ ਹੈ। ਜੀ ਬਿਲਕੁਲ ਬਿਲਕੁਲ ਠੀਕ ਹੈ। ਇਹ ਚੀਜ਼ਾਂ ਨੂੰ ਮਤਲਬ ਦੇਖੋ, ਜਿਸ ਤਰ੍ਹਾਂ ਚੀਜ਼ਾਂ ਤੁਹਾਡੇ ਤੇ ਆਉਂਦੀਆਂ ਨੇ ਹੂੰ। ਉਸ ਤਰ੍ਹਾਂ ਉਹਨਾਂ ਨੂੰ ਸਮਝਣਾ, ਹੂੰ ਉਸ ਤਰ੍ਹਾਂ ਉਹਨਾਂ ਦੇ ਮੁਤਾਬਿਕ ਅਮਲ ਕਰਨਾ ਹੂੰ ਔਰ ਬਿਹੇਵੀਅਰ ਤੁਹਾਡਾ ਉਂਝ ਦਾ ਹੋਣਾ ਉਹ ਹੂੰ। ਬਹੁਤ ਜ਼ਰੂਰੀ ਹੈ। ਹੂੰ ਅਗਰ ਤੁਸੀਂ ਚੀਜ਼ਾਂ ਨੂੰ ਸੀਰੀਅਸ ਨਹੀਂ ਲੈਂਦੇ ਹੂੰ ਤੇ ਫਿਰ ਜ਼ਾਹਿਰ ਹੈ। ਅੱਛਾ ਸਰ, ਮੈਨੂੰ ਪਤਾ ਨਹੀਂ ਕਿਉਂ ਕਿੰਨੀ ਵਾਰੀ ਇਹ ਚੀਜ਼ ਯਾਦ ਆਈ ਹੈ ਕਿ ਹਰ ਇੱਕ ਬੰਦੇ ਨੇ ਜਿਹੜੇ ਸਕੂਲ ਗੋਇੰਗ ਬੱਚੇ ਹੋਣਗੇ ਹੂੰ ਉਹਨਾਂ ਨੇ ਇਹ ਚੀਜ਼ ਐਕਸਪੀਰੀਅੰਸ ਕੀਤੀ ਹੋਏਗੀ ਕਿ ਜਦੋਂ ਕਦੀ ਤੁਸੀਂ ਆਪਣਾ ਸਕੂਲ ਦਾ ਕੰਮ ਕਰਕੇ ਨਹੀਂ ਲੈ ਕੇ ਜਾਂਦੇ ਹੂੰ ਤੇ ਫਿਰ ਟੀਚਰ ਤੁਹਾਨੂੰ ਕਹਿੰਦਾ ਹੈ ਕਿ ਇਹਨੂੰ ਸਿਰੇ 5 ਵਾਰੀ ਲਿਖ ਕੇ ਲਿਆਣਾ ਹੈ ਜੀ। ਜਾਂ 10 ਵਾਰੀ ਲਿਖ ਕੇ ਲੈ ਕੇ ਆਣਾ ਜੀ ਹੈ। ਜੀ ਜੀ ਸੋ ਮੈਨੂੰ ਲੱਗਦਾ ਨੇਚਰ ਵੀ ਕੁਝ ਐਸੇ ਤਰ੍ਹਾਂ ਹੀ ਹੈ, ਫਿਤਰਤ ਵੀ ਹੂੰ ਐਸੇ ਤਰ੍ਹਾਂ ਹੀ ਹੈ, ਕੁਦਰਤ ਵੀ ਐਸੇ ਤਰ੍ਹਾਂ ਹੀ ਹੈ ਹੂੰ ਕਿ ਕਿੰਨੀ ਦੇਰ ਤੱਕ ਤੁਹਾਨੂੰ ਚੀਜ਼ਾਂ ਨੂੰ ਉਂਝ ਬਰਦਾਸ਼ਤ ਕਰੇਗੀ। ਹੂੰ ਜਦੋਂ ਤੁਸੀਂ ਡਿਸਟਰੋਏ ਕਰ ਰਹੇ ਹੋ ਹਰ ਚੀਜ਼ ਨੂੰ, ਹੂੰ। এনवायरमेंट ਨੂੰ, ਲੋਕਾਂ ਨੂੰ, ਹੂੰ। ਮਤਲਬ ਹਰ ਚੀਜ਼ ਨੂੰ, ਹੂੰ ਹੂੰ ਤੇ ਉਸ ਤੋਂ ਬਾਅਦ ਇਨੀ ਡਿਸਟਰੈਕਸ਼ਨ ਤੋਂ ਬਾਅਦ ਕੀ ਹੋਏਗਾ ਫਿਰ? ਬਿਲਕੁਲ ਠੀਕ ਹੈ, ਬਿਲਕੁਲ ਸਹੀ। ਹੂੰ ਅਸਲ ਵਿੱਚ ਕਿਸੇ ਬਿਮਾਰੀ ਨਾਲ ਤੇ ਮੁਕਾਬਲਾ ਕੀਤਾ ਜਾ ਸਕਦਾ ਹੈ, ਕਰੋਨਾ ਵਾਇਰਸ ਜਾਂ ਹੋਰ ਕਈ ਵਾਇਰਸਿਸ, ਲੇਕਿਨ ਜਹਾਲਤ ਨਾਲ ਸਭ ਤੋਂ ਵੱਡਾ ਜਿਹੜੀ ਮੁਸ਼ਕਲਾਤ ਹੁੰਦੀਆਂ ਨੇ ਔਰ ਮਾਮਲਾਤ ਹੁੰਦੇ ਨੇ, ਮਸਾਇਲ ਹੁੰਦੇ ਨੇ, ਉਹ ਜਹਾਲਤ ਨਾਲ ਹੁੰਦੇ ਨੇ। ਬਿਲਕੁਲ। ਤੁਸੀਂ ਬਹੁਤ ਹੀ ਪੁਰਾਣਾ ਸ਼ੇਰ ਹੈ ਹੂੰ ਕਿ दर्दे दिल के वास्ते हम्म पैदा किया इंसान इंसान को, को वरना अतात के लिए कुछ कम न थे कि रूपियां। जी जी और ਹੁਣ ਤੁਸੀਂ ਦੇਖਿਓ ਕਿ ਨੇਚਰ ਨੇ, ਕੁਦਰਤ ਨੇ ਉਹ ਚੀਜ਼ ਤੁਹਾਡੇ ਸਾਹਮਣੇ ਕਰ ਦਿੱਤੀ ਹੈ ਜੀ ਕਿ ਹੁਣ ਮਸਜਿਦ 'ਚ ਖੁਦ ਐਲਾਨ ਹੋ ਰਿਹਾ, ਕਹਿੰਦੇ ਨੇ ਜੀ ਆਪਣੇ ਘਰ ਹੀ ਨਮਾਜ਼ ਪੜ੍ਹੋ। ਯਾਨੀ ਅੱਲਾਹ ਤਾਲਾ ਨੂੰ ਤੁਹਾਡੇ ਇਸ ਦਿਖਾਵੇ ਦੀ ਜ਼ਰੂਰਤ ਨਹੀਂ ਨਹੀਂ ਹੈ। ਹੈ। ਔਰ ਤੁਸੀਂ ਮੇਰੇ ਖਿਆਲੇ ਹਿਸਟਰੀ 'ਚ ਕਦੀ ਨਹੀਂ ਇਹ ਸੁਣਿਆ ਹੋਏਗਾ ਕਿ ਇਸ ਤਰ੍ਹਾਂ ਜਿਹੜੀ 에ਅਰਲਾਈਨ ਸੇ ਇੰਨੇ ਜਹਾਜ਼ ਜਿਹੜੇ ਨੇ ਗਰਾਊਂਡ ਹੋਏ ਨੇ ਪੂਰੀ ਹਿਸਟਰੀ 'ਚ ਅੱਜ ਜੀ ਤੱਕ ਜੀ ਜੀ ਬਿਲਕੁਲ ਨਹੀਂ ਕਦੀ ਹੋਇਆ, ਇੰਝ ਨਹੀਂ ਹੋਇਆ। ਨਹੀਂ ਹੋਇਆ ਇਸ ਤਰ੍ਹਾਂ। ਔਰ ਚੀਜ਼ਾਂ ਦੇਖੋ ਨਾ ਕਿੰਨੀਆਂ ਇੱਕਦਮ। ਅੱਛਾ, ਜਿੰਨੀ ਫਜ਼ਾਈ ਆਲੂਦਗੀ ਹੋਈ ਹੋਈ ਸੀ ਉਹਦਾ ਮੇਰੇ ਖਿਆਲ 'ਚ ਇਹ ਬਿਹਤਰ ਇੱਕ ਹੀ ਹੱਲ ਸੀ ਜੋ ਹੈ ਹੋ ਗਿਆ, ਮਤਲਬ ਸਾਡੇ ਤੇ ਇੰਪੋਜ਼ ਕੀਤਾ ਗਿਆ ਹੈ। ਕੀਤਾ। ਅਦਰਵਾਈਜ਼ ਅਸੀਂ ਤੇ ਮੰਨਣ ਵਾਲੇ ਨਹੀਂ ਅਜੇ ਮੰਨਣ ਵੀ ਵਾਲੇ। ਅਸੀਂ ਮੰਨਣ ਵਾਲੇ ਨਹੀਂ, ਅਜੇ ਵੀ ਅਸੀਂ ਮਤਲਬ ਉਹਨਾਂ ਚੀਜ਼ਾਂ ਨੂੰ ਉਲੰਘਣਾ ਉਹਨਾਂ ਦੀ ਕਰਨੇ ਪਏ ਜੀ, ਆ, ਜੀ, ਅਜੇ ਜੀ। ਵੀ ਅਸੀਂ ਬਾਜ਼ ਨਹੀਂ ਆਉਂਦੇ ਪਏ। ਤੇ ਮਤਲਬ ਉਹ ਹੁਣ ਸਾਡੇ ਤੇ ਮੁਸਲਤ ਕੀਤੀਆਂ ਗਈਆਂ ਨੇ ਕਿ ਅਸੀਂ ਹੁਣ ਜਦੋਂ ਹੁੰਦਾ ਨਾ ਕਿ ਬੰਦੇ ਦਾ ਫਰਜ਼ ਕਰੋ ਅਗਰ ਤੁਸੀਂ ਕਿਸੇ ਦਾ ਮੂੰਹ ਬੰਦ ਕਰਦੇ ਜੇ ਨਾ ਜੀ ਤੇ ਉਹਦੇ ਕੋਲ ਸਾਹ ਲੈਣ ਵਾਸਤੇ ਨੱਕ ਦਾ ਰਸਤਾ ਮੌਜੂਦ ਹੁੰਦਾ ਹੈ ਤੇ ਉਹ ਸਾਹ ਲਈ ਜਾ ਰਿਹਾ। ਹੁਣ ਸਾਡੇ ਦੋਨੋਂ ਰਸਤੇ, ਮੂੰਹ ਔਰ ਨੱਕ ਦੋਵੇਂ ਬੰਦ ਹੋ ਦੋਵੇਂ ਗਏ ਬੰਦ ਹੋ ਗਏ ਨੇ। ਔਰ ਉਸ ਤੋਂ ਬਾਅਦ ਅਸੀਂ ਇਸ ਚੀਜ਼ ਪਾਸੇ ਕੁਝ ਪੋਜ਼ਿਟਿਵ ਚੱਲਣਾ ਸ਼ੁਰੂ ਹੋਏ ਆ। ਬਿਲਕੁਲ ਸਹੀ, ਬਿਲਕੁਲ ਸਹੀ। ਅਨਵਰ ਮਕਸੂਦ ਸਾਹਿਬ ਦੀਆਂ ਉਸ ਦਿਨ ਮੈਂ ਕਿਤੇ ਪੜ੍ਹਦੀ ਪਈ ਸੀ, ਉਹਨਾਂ ਨੇ ਲਿਖਿਆ ਹੋਇਆ ਸੀ ਕਿ ਅਜ਼ਾਨਾ ਦੇਣ ਨਾਲ ਤੇ ਸ਼ਾਇਦ ਕੰਮ ਨਹੀਂ ਬਣਨਾ। ਕੋਸ਼ਿਸ਼ ਕਰੋ ਕਿ 10 ਰੁਪਏ ਦੀ ਚੀਜ਼ 10 ਰੁਪਏ 'ਚ ਵੇਚਣਾ ਸ਼ੁਰੂ ਕਰ ਦਿਓ। ਵਾਹ 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 ਵਾਹ, ਬਹੁਤ ਅੱਛੀ, ਬਹੁਤ ਅੱਛੀ। ਕਮਾਲ ਕਮਾਲ। ਤੇ ਜਿੰਨੀ ਦੇਰ ਤੱਕ ਅਸੀਂ ਇਸ ਪਾਸੇ ਰਾਸਤੇ ਨਹੀਂ ਆਵਾਂਗੇ ਨਾ, ਮੈਨੂੰ ਨਹੀਂ ਲੱਗਦਾ ਕਿ ਅਸੀਂ ਇੱਥੇ ਨਾ ਦੇਖੋ, ਜਦੋਂ ਅਸੀਂ ਕੁਝ ਖਰਾਬੀ ਕਰ ਲੈਂਦੇ ਆ ਨਾ ਤੇ ਫਿਰ ਜਦੋਂ ਐਂਡ ਲਾਈਨ ਆ ਜਾਂਦੀ ਹੈ ਉਸ ਤੋਂ ਬਾਅਦ ਸੁਧਾਰ ਦਾ ਰਸਤਾ ਸ਼ੁਰੂ ਹੁੰਦਾ ਹੈ ਕਿ ਉਸ ਤੋਂ ਬਾਅਦ ਅਸੀਂ ਪੋਜ਼ਿਟਿਵ ਸਾਡਾ ਅਮਲ ਸ਼ੁਰੂ ਹੋਣਾ ਚਾਹੀਦਾ। ਲੇਕਿਨ ਅਗਰ ਉੱਥੇ ਵੀ ਅਸੀਂ
ਉਹ ਜਿਸ ਤਰ੍ਹਾਂ ਤੁਸੀਂ ਕੱਲ ਕਹਿ ਰਹੇ ਸੀ ਨਾ, ਚਲਾਕੀ ਕਰਕੇ, ਫਰਾਡ ਕਰਕੇ, ਲੋਕਾਂ ਦੀ ਅੱਖਾਂ 'ਚ ਧੂਲ ਚੋਂ ਕੇ ਜਾਂ ਲੋਕਾਂ ਨੂੰ ਧੋਖਾ ਦੇ ਕੇ ਆਪਣੇ ਵੱਲੋਂ ਇਹੀ ਸਾਬਤ ਕਰਦੇ ਰਵਾਂਗੇ ਕਿ ਅਸੀਂ ਸਹੀ ਕਰ ਰਹੇ ਹਾਂ, ਤੇ ਉਹ ਸੁਧਾਰ ਤੇ ਨਹੀਂ, ਸਿੱਧਾ ਰਸਤਾ ਤੇ ਨਹੀਂ ਫਿਰ ਸ਼ੁਰੂ ਹੋਏਗਾ ਜੀ। ਬਿਲਕੁਲ। ਫਿਰ ਅਸੀਂ ਆਪਣੇ ਰਸਤੇ ਦੇ ਉੱਤੇ ਆਪੇ ਹੀ ਕੱਢੇ ਅੱਗੇ ਜਿੰਨੇ ਖਿਲਾਰ ਸਕਦੇ ਹਾਂ ਖਿਲਾਰੀ ਜਾਵਾਂਗੇ। मतलब कंडियाली थोर बीज के और वो भी दूसरियां वास्ते और चाहने कि ਇਹਦੇ ਤੋਂ ਅਸੀਂ ਕੁਝ ਫਲ ਕੰਡਿਆਲੀ ਥੋਰ ਬੀਜ ਕੇ ਤੇ ਕਹਿੰਦੇ ਅਸੀਂ ਫੋਮ ਵਾਲੇ ਰਸਤੇ ਤੋਂ ਲੰਘ ਜਾਈਏ। ਜੀ ਜੀ। ਇਸ ਤਰ੍ਹਾਂ ਤੇ ਹੁੰਦਾ ਨਹੀਂ ਨਹੀਂ ਮੁਮਕਿਨ ਨਹੀਂ ਹੈ, ਇਸ ਤਰ੍ਹਾਂ ਨਹੀਂ ਹੁੰਦਾ। ਬਿਲਕੁਲ। ਜਿਹੜੀ ਚੀਜ਼ ਤੁਸੀਂ ਕਰਦੇ ਹੋ ਨਾ ਜੀ, ਉਹਦਾ ਤੁਹਾਨੂੰ ਮਜ਼ਾ ਚੱਖਣਾ ਪੈਣਾ ਹੈ। ਜੋ ਕਰਨਾ ਸੋ ਕਰਨਾ, ਜੋ ਬੀਜਿਆ ਸੋ ਵੱਢਣਾ। ਬਿਲਕੁਲ ਇਸੇ ਤਰ੍ਹਾਂ ਹੀ। ਔਰ ਸਰ ਹੁਣ ਪਤਾ ਕੀ ਜੀ, ਇਹ ਵਾਲੀ ਸਿਚੁਏਸ਼ਨ ਹੋਈ ਪਈ ਹੈ ਕਿ ਕੱਲ ਪਰਸੋਂ ਮੇਰੇ ਜ਼ਿਹਨ 'ਚ ਇਸ ਤਰ੍ਹਾਂ 2-3 ਲਾਈਨਾਂ ਆਉਂਦੀਆਂ ਸਨ ਕਿ ਕਾਵਾਂ ਤੇਰੇ ਬੋਲਣ ਨਾਲ ਹੁਣ ਪ੍ਰਾਹੁਣੇ ਆਉਂਦੇ ਨੇ। ਆਹਾ ਆਹਾ, ਵਾਹ ਵਾਹ, ਕੀ ਕਮਾਲ। ਕਾਵਾਂ ਤੇਰੇ ਬੋਲਣ ਨਾਲ ਹੁਣ ਪ੍ਰਾਹੁਣੇ ਆਉਂਦੇ ਨੇ, ਨਿੱਛ ਮਾਰਨ ਤੇ ਕੋਈ ਨਹੀਂ ਕਹਿੰਦਾ, ਮੈਨੂੰ ਯਾਦ ਕਿਸੇ ਨੇ ਕੀਤਾ। ਬਹੁਤ ਅੱਛੇ ਬਈ, ਬਹੁਤ ਅੱਛੇ। ਨਿੱਛ ਮਾਰਨ ਤੇ ਕੋਈ ਨਹੀਂ ਕਹਿੰਦਾ, ਯਾਦ ਕਿਸੇ ਨੇ ਮੈਨੂੰ ਕੀਤਾ। ਬਹੁਤ ਅੱਛੇ ਸਰ ਹੁੰਦੇ ਐਵੇਂ ਕਿ ਨਿੱਛ ਮਾਰਨ ਤੋਂ ਡਰਨੇ ਆ, ਹਾਂ, ਯਾਦ ਕਿਸੇ ਨੇ ਕੀ ਕਰਨਾ ਹੈ। ਆਹਾ ਆਹਾ, ਵੇਖੋ ਸਾਡਾ ਤੇ ਸਾਡਾ ਸਾਰਾ ਜੋ ਹੈ ਸੀ ਨਿਜ਼ਾਮ ਹੀ ਬਿਲਕੁਲ ਉਤਲੀ ਹੇਠਾਂ ਆ ਗਈ, ਹੇਠਲੀ ਉੱਤੇ ਆ ਗਈ, ਔਰ ਸਾਰੀ ਚੇਂਜਿੰਗ ਉਥਲ ਪੁਥਲ ਹੋ ਗਈ ਹੈ। ਸਾਡੇ ਮਾਮਲਾਤ ਬਦਲ ਗਏ ਨੇ, ਸਾਡਾ ਰਹਿਣਾ ਸਹਿਣਾ, ਸਾਡੇ ਮੇਲ ਮਿਲਾਪ। ਅਜੇ ਦੇਖੋ ਇਹ ਸਾਰੀਆਂ ਤਬਦੀਲੀਆਂ ਐਵੇਂ ਨਹੀਂ, ਨੇਚਰ ਦੇ ਵਿੱਚ ਜਦੋਂ ਕੁਝ ਬਹੁਤ ਵੱਡੀ ਤਬਦੀਲੀ ਰੂਨਮਾ ਹੁੰਦੀ ਹੈ ਤੇ ਉਹ ਬਹੁਤ ਸਾਰੀਆਂ ਚੀਜ਼ਾਂ ਦੇ ਕੇ ਜਾਂਦੀ ਹੈ ਔਰ ਬਹੁਤ ਸਾਰੀਆਂ ਲੈ ਜਾਂਦੀ ਹੈ ਨਾਲ। ਸਰ ਤੁਸੀਂ ਸ਼ਾਇਦ ਕਿਧਰੇ ਮੈਂ ਪੜ੍ਹਿਆ ਸੀ ਕਿ ਜਦੋਂ ਵੀ ਕੋਈ ਵਾਕਿਆ ਹੁੰਦਾ ਹੈ ਉਹਦੇ ਅਸਬਾਬ ਬਹੁਤ ਪਹਿਲੇ ਤੋਂ ਮੁਰਤਬ ਹੋਣੇ ਸ਼ੁਰੂ ਹੋ ਜਾਂਦੇ ਨੇ। ਜੀ ਠੀਕ ਹੈ, ਠੀਕ ਪੜ੍ਹਿਆ। ਅਚਾਨਕ ਕਦੀ ਵੀ ਤੁਸੀਂ ਹਿਸਟਰੀ ਦੇਖ ਲਓ, ਪੂਰੀ ਇਸਲਾਮਿਕ ਹਿਸਟਰੀ ਵੇਖ ਲਓ ਜਾਂ ਵੈਸੇ ਨੇਚਰ ਮਤਲਬ ਚੀਜ਼ਾਂ ਦੇਖ ਲਓ ਲਾਈਫ ਦੀਆਂ, ਤੇ ਕੋਈ ਵੀ ਜਿਹੜਾ ਵਾਕਿਆ ਹੁੰਦਾ ਹੈ ਉਹ ਫੌਰੀ ਰੂਨਮਾ ਨਹੀਂ ਹੁੰਦਾ ਜੀ। ਕੁਝ ਲੋਕਾਂ ਨੂੰ ਲੱਗਦਾ ਹੈ ਕਿ ਜਿਹੜੇ ਉਹਦੇ ਤੋਂ ਆਗਾਹ ਨਹੀਂ ਹੁੰਦੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇੰਝ ਹੀ ਅਚਾਨਕ ਹੀ ਇੰਝ ਹੋ ਗਿਆ ਜੀ। ਅਦਰਵਾਈਜ਼ ਜਿਹੜੇ ਲੋਕ ਜਾਣਦੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਬਹੁਤ ਦੇਰ ਤੋਂ ਇਹ ਸਬਾਬ ਮੁਰਤਬ ਹੋਣ ਡਿਆ ਐਵੇਂ ਨਹੀਂ। ਉਹ ਇੱਕ ਪੰਜਾਬੀ 'ਚ ਵੀ ਅਸੀਂ ਕਹਿੰਦੇ ਹਾਂ ਕਿ ਜਿੰਨੀ ਦੇਰ ਤੱਕ ਪੂਰੇ ਵੱਟੇ ਨਾ ਪੈਣ ਬੇੜੀ ਡੁੱਬਦੀ ਨਹੀਂ ਉਨੀ ਦੇਰ ਤੱਕ। ਜੀ ਠੀਕ, ਬਿਲਕੁਲ ਸਹੀ ਗੱਲ, ਬਿਲਕੁਲ ਸਹੀ, ਬਿਲਕੁਲ ਸਹੀ। ਸੋ ਵੱਟੇ ਦੇ ਕਾਫੀ ਸਾਰੇ ਪੈ ਗਏ ਨੇ। ਹਾਂ, ਹੁਣ ਸਰ ਵੱਟੇ ਬਾਹਰ ਕੱਢਣ ਦੀ ਲੋੜ ਹੈ। ਹਾਂ, ਤੇ ਅਸੀਂ ਵੱਟੇ ਬਾਹਰ ਕੱਢਣ ਦੀ ਬਜਾਏ ਨਾ ਉਹ ਹਜੇ ਵੀ ਬੇੜੀ ਦੇ ਵਿੱਚ ਨਾ ਕੋਸ਼ਿਸ਼ ਕਰਨ ਦੇ ਆ ਕਿ ਕਿਸੇ ਪਾਸੇ ਕੋਈ ਹੋਲ ਬਣਾ ਲਈ। ਹਾਂ ਹਾਂ ਹਾਂ, ਬਿਲਕੁਲ ਇਸੇ ਤਰ੍ਹਾਂ ਹੀ ਹੈ। ਤੇ ਹੁਣ ਮੇਰੇ ਖਿਆਲ ਜਿਹੜਾ ਬਣਾਏਗਾ ਉਹਨੇ ਸਿੱਧਾ ਡੁੱਬਣਾ ਹੀ ਹੈ, ਉੱਤੇ ਕੋਈ ਨਹੀਂ ਆਣਾ। ਹਾਂ, ਲੇਕਿਨ ਦੇਖੋ ਹਜੇ ਤੱਕ ਉਸ ਮਤਲਬ ਜਿੰਨੀ ਕੋ ਸੀਰੀਅਸ ਹੋਣ ਦੀ ਜ਼ਰੂਰਤ ਹੈ ਨਾ, ਮੇਰਾ ਖਿਆਲ ਹੈ ਕਿ ਸਾਡੀ ਹਮਾਕਤ ਹੈ ਇਹ ਕਿ ਅਸੀਂ ਸਾਹ ਲੈ ਰਹੇ ਹਾਂ ਜਾਂ ਅਸੀਂ ਜ਼ਿੰਦਾ ਹਾਂ ਤੇ ਅਸੀਂ ਸਮਝਦੇ ਹਾਂ ਕਿ ਕੁਝ ਵੀ ਨਹੀਂ ਹੋਣਾ। ਕਿਉਂਕਿ ਜਦੋਂ ਦੇਖੋ ਕੋਈ ਮਰਦਾ ਹੈ ਨਾ ਤੇ ਅਸੀਂ ਸਮਝਦੇ ਹਾਂ ਕਿ ਸ਼ਾਇਦ ਇੰਨੇ ਹੀ ਮਰਨਾ ਸੀ ਜਿਹੜਾ ਮਰ ਗਿਆ। ਜੀ ਬਿਲਕੁਲ, ਸਾਡੇ ਤੇ ਵੇਲਾ ਆਣਾ ਨਹੀਂ, ਔਰ ਇਹ ਪਤਾ ਨਹੀਂ ਹੈ ਸ਼ਾਇਦ ਅਗਲੇ ਲਮੇ ਅਸੀਂ ਇਸ ਲਪੇਟ ਚ ਆ ਜਾਈਏ। ਇਹ ਕੋਈ ਪਤਾ ਨਹੀਂ ਹੈ। ਮੇਰੀ ਫੈਮਿਲੀ ਆਈ ਹੋਈ ਹੈ ਕੈਨੇਡਾ ਤੋਂ ਔਰ ਟਰਕੀ ਤੋਂ, ਉਹ ਕੋਈ 10-15 ਦਿਨ ਸਟੇ ਕਰਕੇ ਆਏ ਸਨ, ਤਕਰੀਬਨ 1 ਮਹੀਨਾ ਹੋ ਗਿਆ, ਮਹੀਨੇ ਤੋਂ ਜ਼ਿਆਦਾ ਹੋ ਗਿਆ। ਉਹ ਹੁਣ ਸਟਰਕ ਹੋਏ ਨੇ, ਯਾਨੀ ਉਹਨਾਂ ਨੇ 29 ਮਾਰਚ ਨੂੰ ਉਹਨਾਂ ਦੀ ਫਲਾਈਟ ਵਾਪਸ ਜਾਣ ਦੀ ਸੀ। ਅੱਛਾ। ਔਰ ਦੇ ਆਰ ਸਟਕ। ਮਜ਼ੇ ਨਾਲ ਮੈਂ ਕਿਹਾ ਚਲੋ ਸਾਡੇ ਨਾਲ ਟਾਈਮ ਲਗਾਓ। ਹਾਂ, ਟਾਈਮ ਲਗਾਓ, ਬਿਲਕੁਲ ਬਿਲਕੁਲ ਸਹੀ। ਹਾਂ, ਵਕਤ ਗੁਜ਼ਾਰੋ ਬਿਲਕੁਲ। ਔਰ ਉਹੀ ਕਿ ਜੇ ਮਿਲ ਹੀ ਗਿਆ ਵਕਤ ਤੇ ਫਿਰ ਉਹਨੂੰ ਜ਼ਰਾ ਸੋਹਣੇ ਤਰੀਕੇ ਨਾਲ ਗੁਜ਼ਾਰ ਲਈਏ। ਨਹੀਂ ਸਰ, ਵਕਤ ਨੂੰ ਹਮੇਸ਼ਾ ਇਹ ਤੇ ਹੁਣ ਹੈ ਨਾ, ਇਹ ਸਿਚੁਏਸ਼ਨ ਬਣੀ ਹੋਈ ਹੈ,
ਵਕਤ ਜਿਹੜਾ ਹੈ ਤੁਹਾਡੇ ਆਪਣੇ ਤੇ ਡਿਪੈਂਡ ਕਰਦਾ ਹੈ ਹਾਂ ਹਾਂ ਕਿ ਤੁਸੀਂ ਉਹਨੂੰ ਕਿਸ ਤਰ੍ਹਾਂ ਗੁਜ਼ਾਰਦੇ ਬਿਲਕੁਲ ਸਹੀ ਦੇਖੋ ਬਹੁਤ ਅੱਛੇ ਤੁਹਾਡੇ ਵਸਾਇਲ ਨੇ ਜਾਂ ਬਹੁਤ ਅੱਛੀ এনवायरमेंट ਹੈ ਜਾਂ ਬਹੁਤ ਅੱਛੀਆਂ ਚੀਜ਼ਾਂ ਨੇ ਤੁਹਾਡੇ ਕੋਲ ਤੇ ਤੁਸੀਂ ਅੱਛਾ ਵਕਤ ਗੁਜ਼ਾਰਦੇ ਪਏ ਜੇ ਤੇ ਇਹ ਤਾਂ ਕੋਈ ਐਡਾ ਕਮਾਲ ਨਹੀਂ ਤੇ ਨਾ ਤੁਹਾਡਾ ਕਮਾਲ ਹੈ ਜੀ ਜੀ ਬਿਲਕੁਲ ਸਹੀ ਹੈ ਕਮਾਲ ਤੇ ਉਹ ਵੇ ਜੋ ਨਹੀਂ ਹੈ ਉਹ ਕਰੋ ਉਹ ਸਿਚੁਏਸ਼ਨ ਕੋਈ ਕ੍ਰੀਏਟ ਹੁੰਦੀ ਹੈ ਜਦੋਂ ਕੋਈ ਪ੍ਰੋਬਲਮਸ ਆਉਂਦੀਆਂ ਨੇ ਉਸ ਲਈ ਤੁਸੀਂ ਚੀਜ਼ਾਂ ਨੂੰ ਕਿਵੇਂ ਮੈਨੇਜ ਕਰਦੇ ਜੇ ਕਿਸ ਤਰ੍ਹਾਂ ਉਹਨਾਂ ਦੇ ਵਿੱਚੋਂ ਉਸ ਮਸਲੇ ਚੋਂ ਕਿੰਜ ਨਿਕਲਦੇ ਹੋ ਉਹ ਕਮਾਲ ਤੇ ਉਹ ਹੋਏਗਾ ਜੀ ਬਿਲਕੁਲ ਜਦੋਂ ਅਸੀਂ ਇੱਥੋਂ ਨਿਕਲਾਂਗੇ ਬਿਲਕੁਲ ਸਹੀ ਕਿ ਅਸੀਂ ਕਿੰਨੀ ਪੋਜ਼ਿਟਿਵਿਟੀ ਨਾਲ ਮਤਲਬ ਨਿਕਲਨੇ ਆ ਜੀ ਬਿਲਕੁਲ ਕਮਾਲ ਹੈ ਹੋਏਗਾ ਕਮਾਲ ਅਸਲ ਚ ਹੋਏਗਾ ਤੇ ਸਰ ਜਿੱਥੋਂ ਤੱਕ ਹੱਥ ਧੋਣ ਦਾ ਤਾਲੁਕ ਹੈ ਨਾ ਤੇ ਮੈਨੂੰ ਅੱਗੇ ਹੀ ਪਹਿਲੇ ਨਾ ਸਾਰੇ ਘਰ ਵਾਲੇ ਉਹ ਮੇਰੇ ਤੇ ਇੱਕ ਮਤਲਬ ਜਿਵੇਂ ਚਾਰ ਜਾਂ ਜਿਵੇਂ ਤੁਸੀਂ ਬਹੁਤ ਸਾਰੇ ਲਾਏ ਨੇ ਨਾ ਕਿ ਪਤਾ ਨਹੀਂ ਕੀ ਆ ਤੇ ਉਹ ਜੋ ਵੀ ਮੈਨੂੰ ਕਹਿੰਦੇ ਕਿ ਹਰ ਵੇਲੇ ਹੱਥ ਧੋਂਦੀ ਰਹਿੰਦੀ ਹੈ ਮੈਂ ਕਿਹਾ ਮੈਂ ਤੁਹਾਡੇ ਤੋਂ ਹੱਥ ਧੋਨੀ ਯਾਨੀ ਕਿਸੇ ਚੀਜ਼ ਨੂੰ ਇਹ ਤੇ ਹੁਣ ਲੋਕਾਂ ਨੇ ਅਡਾਪਟ ਕੀਤੀ ਹੈ ਨਾ ਮੈਂ ਪਤਾ ਨਹੀਂ ਅੱਗੇ ਕਿੰਨੀ ਵਾਰੀ ਦਿਹਾੜੀ ਦੇ ਵਿੱਚ ਕਿਸੇ ਚੀਜ਼ ਨੂੰ ਟੱਚ ਕਰ ਲਾਂ ਤੇ ਮੈਨੂੰ ਫੌਰਨ ਹੁੰਦਾ ਹੈ ਕਿ ਮੈਂ ਆਪਣੇ ਹੱਥ ਧੋ ਲਾਂ ਸੋ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਜਿਹੜੀਆਂ ਲੋਕਾਂ ਨੇ ਕਰੋਨਾ 'ਚ ਅਡਾਪਟ ਕੀਤੀਆਂ ਨਾ ਮੈਂ ਉਹ ਪਹਿਲੇ ਹੀ ਮੇਰੀ ਲਾਈਫ ਦਾ ਪਾਰਟ ਇਸ ਵਾਸਤੇ ਮੈਨੂੰ ਕੋਈ ਏਡਾ ਮਸਲਾ ਨਹੀਂ ਕਰੋਨਾ ਨੇ ਟੱਚ ਨਹੀਂ ਕੀਤਾ ਦੇਖੋ ਪਹਿਲੇ ਹੀ ਪਿਓਰ ਔਰ ਪੋਜ਼ਿਟਿਵ ਬੰਦਿਆਂ ਨੂੰ ਕੀ ਉਹ ਤੇ ਉਹਨਾਂ ਨੂੰ ਪੋਜ਼ਿਟਿਵ ਕਰਨਾ ਚਾਹ ਰਹੀ ਨੇਚਰ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਮਸਾਇਲ ਔਰ ਮਾਮਲਾਤ ਨੇ ਔਰ ਜਾਲੀ ਜੀ ਜ਼ਿੰਦਗੀ ਗੁਜ਼ਾਰਨ ਡਏ ਨੇ ਪਰਲ ਜੀ ਹਾਂ ਇਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਨਾ ਮੁਤਾਫਤੀ ਨਿਜ਼ਾਮ ਦੀ ਗੱਲ ਕਰ ਰਹੇ ਸੀ ਕੱਲ ਕਿ ਜਿੰਨਾ ਮਤਲਬ ਵੈਸੇ ਵੀ ਆਮ ਵੀ ਗੱਲ ਕਰਨ ਡਏ ਨੇ ਕਿ ਜਿੰਨਾ ਲੋਕਾਂ ਦਾ ਮੁਤਾਫਤੀ ਨਿਜ਼ਾਮ ਜਿਹੜਾ ਹੈ ਉਹ ਸਟਰੋਂਗ ਹੈ ਜ਼ਰਾ ਤੇ ਤੁਹਾਨੂੰ ਪਤਾ ਸੀ ਤੇ ਪਿੰਡਾਂ ਦੇ ਲੋਕ ਜਿਹੜੇ ਆ ਸੀ ਤੇ ਸ਼ੁਰੂ ਤੋਂ ਸਾਡੀ ਕੁਝ ਖਾਣਾ ਪੀਣਾ ਖੁਰਾਕ ਰਹਿਣ ਸਹਿਣ ਹੀ ਕੁਝ ਇੰਜ ਦਾ ਹੁੰਦਾ ਹੈ ਕਿ ਅਸੀਂ ਮੇਰਾ ਖਿਆਲ ਹੈ ਆਮ ਲੋਕਾਂ ਨਾਲੋਂ ਵੈਸੇ ਹੀ ਸਟਰੋਂਗ ਹੁੰਦੇ ਜੀ ਬਿਲਕੁਲ ਪਰ ਬਹੁਤ ਅੱਛਾ ਲੱਗਾ ਬੜੀ ਦੇਰ ਬਾਅਦ ਤੁਹਾਡੇ ਨਾਲ ਗੱਲ ਕਰਕੇ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਸਾਰਿਆਂ ਲੋਕਾਂ ਵਾਸਤੇ ਬਹੁਤ ਸਾਰੀਆਂ ਮੁਹੱਬਤਾਂ ਸਾਰੇ ਸੁਣਨ ਵਾਲਿਆਂ ਵਾਸਤੇ ਔਰ ਬਹੁਤ ਸਾਰੀਆਂ ਨੇਕ ख्वाहिशात सलामत रहो बहुत मेहरबानी शुक्रिया थैंक यू सर रब रखा अल्लाह हाफिज़ अल्लाह हाफिज़